ਖਬਰਾਂ ਜਿਸ ਤਰ੍ਹਾਂ ਆਪਾਂ ਪਿਛਲੇ ਵੀਕ ਪ੍ਰੋਗਰਾਮ ਕਰ ਰਹੇ ਸੀ ਕਿਸ ਤਰ੍ਹਾਂ ਵੀ ਪੰਜਾਬੀ ਵੀ ਜਿਹੜੇ ਬਹੁਤ ਸਾਰੇ ਟਰੱਕ ਡਰਾਈਵਰਸ ਆ ਉਹ ਜਾਣੇ ਅਣਜਾਣੇ 'ਚ ਉਹਨਾਂ ਨੂੰ ਪਤਾ ਨਹੀਂ ਹੈ ਵੀ ਅਫੀਮ ਦੇ ਨਾਲ ਜਿਹੜੇ ਫੈਂਟਲਿਨ ਲੇਸ ਵਾਲੀ ਅਫੀਮ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਕੈਨੇਡਾ 'ਚ ਮਿਲ ਰਹੀ ਆ ਤੇ ਕਈਆਂ ਦੀਆਂ ਮੌਤਾਂ ਹੋ ਰਹੀਆਂ ਹੈਗੀਆਂ। ਅਜੇ ਰੀਸੈਂਟਲੀ ਉਸ ਸ਼ੋਅ ਤੋਂ ਬਾਅਦ ਜਨਵਰੀ 1 ਨੂੰ 3 ਨੌਜਵਾਨ ਕੈਨੇਡਾ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਜਿਹੜੇ ਜੰਗ ਹੈਗੇ ਸਿਰਫ 25 ਤੋਂ ਲੈ ਕੇ 28 ਸਾਲ ਦੇ ਵਿੱਚ ਸੀਗੇ। ਸੋ ਲਾਸਟ ਵੀਕ ਇੱਕ ਆਪਾਂ ਸ਼ੋਅ ਕਰਦੇ ਸੀ, ਉਸ ਸ਼ੋਅ ਦੇ ਦੌਰਾਨ ਇੱਕ ਵੀਰ ਦੀ ਕਾਲ ਵੀ ਆਈ ਸੀ ਤੇ ਬੜਾ ਉਹ ਔਖਾ ਸੀ। ਮੈਨੂੰ ਤਾਂ ਲੱਗਦਾ ਜਿੱਦਾਂ ਖੁਦ ਉਹ ਆਪ ਇਸ ਬਿਜ਼ਨਸ 'ਚ ਨਾ ਹੋਵੇ ਵੀ ਜੀ ਤੁਸੀਂ ਟਰੱਕਰਸ ਦੀ ਬਦਨਾਮੀ ਕਰਦੇ ਆ ਤੇ ਅਸੀਂ ਉਸ ਟਾਈਮ ਤੇ ਘੱਟ ਇਸ ਕਰਕੇ ਬੋਲੇ ਕਿਉਂਕਿ ਉਸ ਦਿਨ ਜਥੇਦਾਰ ਅਕਾਲ ਤਖਤ ਸਾਹਿਬ ਨੇ ਅਨਾਉਂਸ ਕੀਤਾ ਸੀ ਵੀ ਐਗਜ਼ੈਕਟਲੀ 10 ਵਜੇ ਜਿਹੜਾ ਆ ਆਪਾਂ ਨਾਮ ਸਿਮਰਨ ਕਰਨਾ ਹੈਗਾ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜੀ ਤੇ ਸਾਨੂੰ ਜਿਹੜਾ ਉਹ ਪ੍ਰੋਗਰਾਮ ਉਸ ਲਈ ਐਕਸਟੈਂਡ ਨਹੀਂ ਕਰ ਸਕਦੇ ਸੀ। ਸੋ ਜਿਹੜਾ ਪੰਜਾਬੀ ਰੇਡੀਓ USA ਦਾ ਮੇਨ ਮਕਸਦ ਆ ਉਹ ਸਾਡਾ ਇਹੀ ਆ ਵੀ ਆਪਣੀ ਕਮਿਊਨਿਟੀ ਨੂੰ ਫਾਇਦਾ ਹੋਵੇ। ਜਦੋਂ PPP ਲੋਨਸ ਆਏ ਸੀ ਆਪਣੇ ਹਰ ਰੋਜ਼ ਆਪਾਂ ਸਾਰਿਆਂ ਨੂੰ ਦੱਸਦੇ ਰਹੇ, ਜਿੰਨੇ ਟਰੱਕਰਸ ਵੀ ਆ ਉਹ ਸਮਾਲ ਬਿਜ਼ਨੈਸਸ ਉਹ ਕਾਲਾਂ ਵੀ ਕਰਦੇ ਰਹੇ, ਉਹਨਾਂ ਦੀਆਂ ਐਪਲੀਕੇਸ਼ਨਾਂ ਫਿਲ ਕਰਨ ਦੇ ਵਿੱਚ ਪੂਰੀ ਹੈਲਪ ਕੀਤੀ। ਸੋ ਜਿੱਥੇ ਮਾੜੀ ਗੱਲ ਹੁੰਦੀ ਆ ਉਹ ਵੀ ਆਪਾਂ ਦੱਸਦੇ ਆ। ਸੋ ਸਾਡਾ ਇਹ ਮੇਨ ਮਕਸਦ ਇਸ ਇਸ਼ੂ ਨੂੰ ਲਿਆਉਣ ਦਾ ਇਹ ਸੀ ਵੀ ਬਹੁਤ ਸਾਰੇ ਜਿਹੜੇ ਆਪਣੇ ਭੈਣ ਭਰਾ ਆ ਜਿਨ੍ਹਾਂ ਦੇ ਕਈਆਂ ਦੇ ਪੁੱਤ ਆ, ਕਈਆਂ ਦੇ ਹਸਬੈਂਡ ਆ, ਉਹਨਾਂ ਨੂੰ ਪਤਾ ਨਹੀਂ ਹੈ ਵੀ ਇਹ ਇਸ਼ੂ ਬਹੁਤ ਵੱਡਾ ਆ ਕਮਿਊਨਿਟੀ ਦੇ ਵਿੱਚ ਇਸ ਵੇਲੇ। ਕੱਲੀ ਕਮਿਊਨਿਟੀ ਦਾ ਮਤਲਬ ਇਹ ਆ ਵੀ ਅਮਰੀਕਾ ਕੈਨੇਡਾ ਦੇ ਵਿੱਚ 1,10,000 ਲੋਕਾਂ ਦੀ ਮੌਤ ਫੈਂਟਲਿਨ ਦੇ ਨਾਲ ਪਿਛਲੇ ਸਾਲ 'ਚ ਹੋਈ ਹੈਗੀ ਆ। ਸੋ ਉਸ ਇਸ਼ੂ ਦੇ ਉੱਤੇ ਆਪਾਂ ਡਿਸਕਸ ਕਰਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਕੁਝ ਵਾਪਰ ਰਿਹਾ ਟਰੱਕਿੰਗ 'ਚ ਉਹ ਡਿਸਕਸ ਕਰੀਏ। ਤੇ ਹਰਜੋਤ ਜੀ, ਰਮਨ ਜੀ, ਆਪਾਂ ਜਿਹੜੇ ਫੈਂਟਨਲ ਦੀ ਇਸ਼ੂ ਦੀ ਗੱਲ ਕੀਤੀ ਸੀ, ਬੋਰਡ ਤੇ ਆਲਰੇਡੀ ਪ੍ਰਪੋਜ਼ ਕਰ ਰਿਹਾ। ਰਮਨ ਜੀ, ਵੀ ਤੁਹਾਨੂੰ ਪੁੱਛਣਾ ਚਾਹੁੰਦੇ ਵੀ ਕੀ ਜਿਹੜਾ ਫੈਂਟਨਲ ਆ ਡਰੱਗ ਟੈਸਟਿੰਗ ਦੇ ਵਿੱਚ ਉਹ ਐਡ ਕੀਤਾ ਗਿਆ ਆ ਐਜ਼ ਏ ਡਰੱਗ ਦੇ ਤੌਰ ਦੇ ਉੱਤੇ, ਉਸ ਦੀ ਵੀ ਟੈਸਟਿੰਗ ਹੋ ਰਹੀ ਹੈ ਜਾਂ ਕਿੱਦਾਂ ਹੈ? ਬਿਲਕੁਲ ਜੀ, ਬਿਲਕੁਲ ਐਡ ਕੀਤਾ ਗਿਆ ਇਹਨੂੰ, ਬਿਲਕੁਲ ਵਿੱਚ ਹੈਗਾ ਡਾਕਟਰ ਤੇ ਵਿੱਚ ਹੈਗਾ ਆ। ਸੋ ਪਰ ਇਹਦੀ ਮੈਂ ਉਹ ਆਪਾਂ ਰਾਜੂ ਇੱਥੇ ਆਪਾਂ ਗੱਲ ਵੈਸੇ ਡਰੱਗ ਟੈਸਟ ਵਿੱਚ ਐਡ ਕਰਨੀ ਜਾਂ ਨਾ ਕਰਨੀ ਨਹੀਂ ਕਿ ਇਹ ਤਾਂ ਲੀਥਲ ਹੀ ਇੰਨਾ ਆ ਵੀ ਇਹਦੇ ਤੇ ਡਰੱਗ ਟੈਸਟ ਕੀ ਐਡ ਕਰਕੇ ਕਰਨੂਗੇ ਹੁਣ ਇਹਦੇ ਤੇ ਬਿਲਕੁਲ ਇਹਦੇ ਤੇ ਨਾ ਇੱਕ ਹੁਣ ਆਪਾਂ ਗੱਲਬਾਤ ਕਰਨੀ ਆ ਬੇਕਰਸਫੀਲਡ ਤੋਂ ਆਪਣੇ ਜਿਹੜੇ ਸਿਟੀ ਕਾਉਂਸਲ ਮੈਂਬਰ ਆ ਮਨਪ੍ਰੀਤ ਕੌਰ। ਜਦ ਲਾਸਟ ਟਾਈਮ ਉਹ ਬੰਦੇ ਨੂੰ ਦੁੱਖ ਲੱਗਾ ਸੀ ਜਿਹਦਾ ਪਤਾ ਨਹੀਂ ਵੀ ਆਪਣਾ ਸ਼ਾਇਦ ਉਹਦਾ ਉਦਾਂ ਦਾ ਆਪਣਾ ਕਾਰੋਬਾਰ ਤੇ ਨਹੀਂ ਵੀ ਜਿਹੜਾ ਕਹਿੰਦਾ ਸੀ ਵੀ ਤੁਸੀਂ ਕਿਉਂ ਕਹਿੰਦੇ ਆ, ਪਰ ਜਿਹੜੀ ਸਮੱਸਿਆ ਹੈ ਤੇ ਭਾਈ ਜਿਹੜੀ ਸਮੱਸਿਆ ਦੱਸਣੀ ਉਹ ਜ਼ਰੂਰੀ ਆ। ਤੇ ਹੁਣ ਉਹ ਦੱਸਦੇ ਆ, ਉਹ ਆਪਣੇ ਮੂੰਹੋਂ, ਉਹਨਾਂ ਦੀ ਮੇਰੀ ਬਾਅਦ ਦੇ ਵਿੱਚ ਗੱਲ ਹੋਈ, ਉਹਨਾਂ ਨੇ ਜਦੋਂ ਪ੍ਰੋਗਰਾਮ ਸੁਣਿਆ ਤਾਂ ਉਹਨਾਂ ਨੇ ਦੱਸਿਆ ਸੀਗਾ ਵੀ ਆਹ ਸਮੱਸਿਆ। ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿੰਨੀ ਕੁ ਵਾਈਡ ਸਪਰੈਡ ਇਹ ਜਿਹੜੀ ਇਸ ਟਾਈਮ ਆਪਣੀ ਜਿਹੜੀ ਕਮਿਊਨਿਟੀ ਦੇ ਵਿੱਚ ਇਹ ਪ੍ਰੋਬਲਮ ਵਧੀ ਹੋਈ ਆ। ਇਹ ਨਾ ਕੋਈ ਹੁਣ ਸੋਚੋ ਵੀ ਇਕੱਲੇ ਟਰੱਕਿੰਗ ਦੇ ਵਿੱਚ ਆ, ਨਹੀਂ, ਇਹ ਸਾਰਿਆਂ ਦੇ ਨਾਲ ਜਿਹੜੀ ਉਹ ਹੋ ਸਕਦੀ ਆ। ਪਰ ਇਹ ਆ ਵੀ ਜਿੱਥੇ ਇਹ ਚੀਜ਼ ਦਾ ਸੇਵਨ ਜ਼ਿਆਦਾ ਹੋ ਰਿਹਾ ਆ, ਜੇ ਉਹ ਇੱਕ ਖਾਸ ਚੀਜ਼ ਦੇ ਵਿੱਚ ਆ ਤਾਂ ਉਹਨਾਂ ਨੂੰ ਭਾਈ ਸੁਚੇਤ ਕਰਨਾ, ਉਹਨਾਂ ਦੇ ਬਾਰੇ ਜਾਣਕਾਰੀ ਦੇਣੀ, ਉਹ ਆਪਣਾ ਜਿਹੜਾ ਉਹ ਜ਼ਰੂਰੀ ਫਰਜ਼ ਆ ਤੇ ਉਹ ਆਪਾਂ ਕਰਾਂਗੇ। ਆਪਣੇ ਨਾਲ ਇਸ ਟਾਈਮ ਮਨਪ੍ਰੀਤ ਕੌਰ ਜੀ ਜਿਹੜੇ ਜੁੜੇ ਨੇ। ਮਨਪ੍ਰੀਤ ਕੌਰ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਤਾਂ ਪਹਿਲਾਂ ਜਿਹੜਾ ਕੱਲ ਉੱਥੇ ਇੱਕ ਨੌਜਵਾਨ ਗਵਾਚਾ ਸੀ, ਤੁਸੀਂ ਦੱਸ ਰਹੇ ਸੀ ਸ਼ਾਇਦ ਕੋਈ ਅਪਡੇਟ ਆ ਉਸ ਦੇ ਬਾਰੇ? ਕੀ ਪੁਲਿਸ ਨੇ ਜਿਹੜਾ ਦੱਸਿਆ ਉਹ ਉਹਦੇ ਬਾਰੇ ਸੀਗੀ ਮਿਸਿੰਗ ਪਰਸਨ ਦੀ ਜਾਂ ਕੋਈ ਹੈ ਕੁਝ ਪਤਾ ਲੱਗਾ ਉਸ ਦੇ ਬਾਰੇ? ਹਜੇ ਕੋਈ ਅਪਡੇਟ ਨਹੀਂ ਹੈ, ਹਜੇ ਬਸ ਇੰਤਜ਼ਾਰ ਹੈ ਤੇ ਅਸੀਂ ਬਸ ਨਿਊਜ਼ ਸ਼ੇਅਰ ਕਰ ਰਹੇ ਹਾਂ ਤੇ ਸਾਡੀਆਂ ਅਰਦਾਸਾਂ ਉਸ ਪਰਿਵਾਰ ਦੇ ਨਾਲ ਨੇ। ਸੋ ਹਜੇ ਤਾਂ ਕੋਈ ਫਿਲਹਾਲ ਕੋਈ ਅਪਡੇਟ ਨਹੀਂ, ਹਜੇ ਕੋਈ ਪਤਾ ਨਹੀਂ ਲੱਗਾ। ਸੋ ਬਿਲਕੁਲ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਕੱਲ ਆਪਾਂ ਖਬਰਾਂ ਦੇ ਵਿੱਚ ਵੀ ਕਵਰ ਕੀਤਾ ਸੀ ਤੇ ਉਹਦੀ ਨੌਜਵਾਨ ਦੀ ਆਪਣੇ ਪੰਜਾਬੀ ਜਿਹੜਾ ਹੈ ਬੇਕਰਸਫੀਲਡ 'ਚ ਉਹਦੀ ਫੋਟੋ ਵੀ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪਾਈ ਆ। ਉਹਨੂੰ ਹੈਲਥ ਇਸ਼ੂਜ਼ ਆ, ਉਹ ਪਿਛਲੇ ਮਹੀਨੇ ਤੋਂ ਗਵਾਚਾ ਹੋਇਆ ਹੈ ਤੇ ਪਰਿਵਾਰ ਬੜਾ ਫਿਕਰਮੰਦ ਆ। ਜੇ ਕੋਈ ਜਾਣ ਪਛਾਣ ਹੋਵੇ ਜਾਂ ਫੋਟੋ ਵੱਲ ਦੇਖ ਕੇ ਪਛਾਣ ਸਕਦਾ ਹੋਵੇ, ਜ਼ਰੂਰ ਤੁਸੀਂ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਦਾ ਉੱਥੇ ਨੰਬਰ ਦਿੱਤਾ ਹੋਇਆ, ਉਹਨਾਂ ਨੂੰ ਕੰਟੈਕਟ ਕਰ ਸਕਦੇ। ਜਸਦੀਪ ਸਿੰਘ ਮੁੰਡੇ ਦਾ ਜਿਹੜਾ ਉਹ ਨਾਂ ਆ, 22 ਸਾਲਾਂ ਦਾ, 150 ਪਾਉਂਡ ਆ, 5 ਫੁੱਟ 11 ਇੰਚ ਉਸਦਾ ਕੱਦ ਦਾ, ਵਾਲ ਉਸਦੇ ਕੱਟੇ ਹੋਏ ਆ ਤੇ ਗ੍ਰੇ ਟੀ ਸ਼ਰਟ ਤੇ ਗ੍ਰੇ ਸ਼ਾਰਟਸ ਪਾ ਕੇ ਕਹਿੰਦੇ ਉਹ ਲਾਸਟ ਟਾਈਮ ਉਹ ਦੇਖਿਆ ਗਿਆ ਸੀਗਾ ਪੈਂਬਰਲੀ ਪੈਸੇਜ ਐਵੀਨਿਊ ਬੇਕਰਸਫੀਲਡ ਦੇ ਵਿੱਚ 2 ਤਰੀਕ ਪਰਸੋਂ ਦੀ ਜਿਹੜੀ ਇਹ ਗੱਲ ਦੱਸੀ ਜਾਂਦੀ ਆ। ਸੋ ਹੋਪਫੁਲੀ ਜੇ ਕੋਈ ਇਰਦ ਗਿਰਦ ਦੇਖ ਰਿਹਾ ਤਾਂ ਉਸ ਦੇ ਵਿੱਚ ਪਤਾ ਲੱਗੇ। ਤੇ ਮਨਪ੍ਰੀਤ, ਜਦੋਂ ਲਾਸਟ ਟਾਈਮ ਆਪਾਂ ਸ਼ੋਅ ਕਰ ਰਹੇ ਸੀਗੇ ਤੇ ਉਹਦੇ ਵਿੱਚ ਉਹ ਜਿਹੜੀ ਗੱਲ ਹੋਈ, ਜਿਸ ਤੋਂ ਬਾਅਦ ਦੇ ਵਿੱਚ ਆਪਣੀ ਗੱਲਬਾਤ ਹੋਈ, ਜਿਹੜਾ ਤੁਸੀਂ ਦੱਸਿਆ
ਵੀ ਕਾਫੀ ਵਾਈਡ ਸਪਰੈਡ ਜਿਹੜਾ ਇਸ਼ੂ ਆ ਡਰੱਗ ਓਵਰਡੋਜ਼ਿਸ ਦੇ ਨਾਲ। ਇੱਕ ਬੇਕਰਸਫੀਲਡ ਸਿਟੀ ਦੇ ਵਿੱਚ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਕਿੰਨੀਆਂ ਰਿਕੁਐਸਟ ਆਉਂਦੀਆਂ ਆ ਵੀਜ਼ਾਸ ਦੇ ਲਈ, ਵੀ ਜਿਨ੍ਹਾਂ ਦੇ ਪਰਿਵਾਰਾਂ ਦਾ ਕੋਈ ਜੀ ਇੱਥੇ ਓਵਰਡੋਜ਼ ਦੇ ਨਾਲ ਮਰ ਜਾਂਦਾ, ਵੀ ਭਾਈ ਉਹ ਪਰਿਵਾਰ ਇੱਥੇ ਜਿਹੜਾ ਉਹ ਆ ਸਕੇ, ਉਹਨਾਂ ਦੀ ਜਿਹੜੀ ਲਾਸ਼ ਆ ਉਸ ਨੂੰ ਲੈ ਕੇ ਜਾ ਸਕੇ। ਸੋ ਕੀ ਸਥਿਤੀ ਹੈ, ਕੀ ਤੁਸੀਂ ਦੇਖ ਰਹੇ ਹੋ ਕਮਿਊਨਿਟੀ ਦੇ ਵਿੱਚ ਉੱਥੇ ਇੱਦਾਂ? ਨਹੀਂ, ਬਿਲਕੁਲ ਰਾਜਕਰਨ ਵੀਰ ਜੀ, ਤੇ ਪੰਜਾਬੀ ਰੇਡੀਓ USA ਦਾ ਮੈਂ ਵੀ ਜਿਵੇਂ ਦਿਲੋਂ ਧੰਨਵਾਦ ਕਰਦੀ ਹਾਂ ਕਿ ਵੀ ਤੁਸੀਂ ਟੌਪਿਕ ਨੂੰ ਮੂਹਰੇ ਲੈ ਕੇ ਆਉਂਦੇ ਹੋ। ਕਿ ਹੁਣ ਮੈਨੂੰ ਵੀ ਆਪਣੀ ਬੇਕਰਸਫੀਲਡ ਸਿਟੀ ਕਾਉਂਸਲ ਤੇ ਸੇਵਾ ਕਰਦੀ ਨੂੰ 1 ਸਾਲ ਪੂਰਾ ਹੋ ਗਿਆ। ਸੋ ਉਸ 1 ਸਾਲ ਦੇ ਵਿੱਚ ਮੈਂ ਤਕਰੀਬਨ 15 ਲੈਟਰਸ ਆਫ ਸਪੋਰਟ ਲਿਖ ਚੁੱਕੀ ਹਾਂ। ਮੋਰ ਦੈਨ 1 ਅ ਮੰਥ, ਇੱਕ ਤੋਂ ਵੱਧ ਇੱਕ ਮਹੀਨੇ ਦੇ ਵਿੱਚ? ਹਾਂਜੀ, ਤੇ ਉਹ ਸਿਰਫ ਜਿਹੜੇ ਮੇਰੇ ਲਾਈਕ ਅਟੈਂਸ਼ਨ ਤੇ ਆਏ ਨੇ ਉਹ ਜਿਵੇਂ ਕਈ ਵਾਰੀ ਜਿਹੜੇ ਆਪਣੇ ਫੈਮਲੀਜ਼ ਜਿਹੜੀ ਆਪਾਂ ਯੂਜੂਅਲੀ ਵੀਜ਼ੇ ਦੇ ਰਿਕੁਐਸਟ ਹੁੰਦੇ ਨੇ ਉਹਦੇ ਲਈ ਲੈਟਰ ਲਿਖੇ ਜਾਂਦੇ ਨੇ, ਜਾਂ ਕਿ ਵੀ ਅਸੀਂ ਜਿਵੇਂ ਬਾਡੀ ਨੂੰ ਪੰਜਾਬ ਭੇਜਣਾ ਵਾ ਉਹਦੇ ਲਈ ਲੈਟਰ ਰਿਕੁਐਸਟ ਆਉਂਦੇ ਨੇ। ਪਰ ਐਟਲੀਸਟ ਸ਼ੁਰੂ ਤੋਂ ਜਦੋਂ ਮੈਂ ਜਨਵਰੀ ਦੇ ਵਿੱਚ ਆਫਿਸ ਲਿਆ ਸੀ ਉਦੋਂ ਹੀ ਰਿਕੁਐਸਟਾਂ ਜਿਵੇਂ ਸ਼ੁਰੂ ਹੋ ਗਈਆਂ ਸੀ। ਤੇ ਸਾਡੇ ਇੱਥੇ ਗੁਰੂ ਘਰ ਵੀ ਉਹਨਾਂ ਦੇ ਸਪੋਰਟ ਦੇ ਵਿੱਚ ਵੀ ਜਦੋਂ ਉਹਨਾਂ ਨੇ ਮੈਨੂੰ ਕੰਟੈਕਟ ਕਰਨਾ ਕਿ ਸਾਨੂੰ ਇੱਕ ਹੋਰ ਇਹੋ ਜਿਹਾ ਸਿਚੁਏਸ਼ਨ ਫੇਰ ਪੈ ਗਈ ਇਸ ਪਰਿਵਾਰ ਤੇ ਜਾਂ ਇਸ ਨੌਜਵਾਨ ਤੇ ਹਮੇਸ਼ਾ ਅੰਡਰ 30 ਹੁੰਦੇ ਨੇ ਜਿਹੜੇ ਆਪਣੇ ਨੌਜਵਾਨ ਪੂਰੇ ਹੋ ਰਹੇ ਨੇ, ਟਰੱਕਿੰਗ ਦੇ ਵਿੱਚ ਹੁੰਦੇ ਨੇ, ਉਹੀ ਸੇਮ ਥੀਮਸ ਨੇ। ਸੋ ਇਹ ਕੋਈ ਨਵੀਂ ਇਸ਼ੂ ਨਹੀਂ ਹੈਗੀ ਆਪਣੀ ਕਮਿਊਨਿਟੀ ਲਈ। ਹਰ ਘਰ ਵਿੱਚ ਇਹ ਗੱਲ ਹੋ ਰਹੀ ਹੈ, ਆਪਾਂ ਨੂੰ ਪਤਾ ਵਾ ਕਿ ਵੀ ਇਹ ਇਸ਼ੂ ਆ। ਪਰ ਇਹੀ ਆ ਕਿ ਵੀ ਆਪਾਂ ਜਦੋਂ ਇਸ ਟੌਪਿਕ ਨੂੰ ਮੂਹਰੇ ਲੈ ਕੇ ਆਵਾਂਗੇ, ਉਹ ਆਪਾਂ ਜਿਹੜੀ ਅਸੀਂ ਇੱਕ ਇੰਡੀਵਿਜੂਅਲ ਦੇ ਵਿੱਚ ਜਾਂ ਇੱਕ ਇਨਸਾਨ ਦੇ ਵਿੱਚ ਕਸੂਰ ਨਹੀਂ ਕੱਢ ਰਹੇ, ਅਸੀਂ ਇੱਕ ਸਿਸਟਮ ਦੇ ਵਿੱਚ ਕਸੂਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿ ਇਹ ਇੱਕ ਸਿਸਟਮ ਬਣ ਗਿਆ ਵਾ ਕਿ ਜ਼ਰੂਰ ਆਪਾਂ ਨੂੰ ਮਿਹਨਤ ਤੇ ਕਮਾਈ ਕਰਨੀ ਪੈਂਦੀ ਹੈ ਜਦੋਂ ਆਪਾਂ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਆਉਂਦੇ ਹਾਂ। ਪਰ ਇਹ ਆਪਾਂ ਨੂੰ ਉਹ ਵੀ ਦੇਖਣਾ ਚਾਹੀਦਾ ਕਿ ਆਪਾਂ ਰਿਸਕ ਕੀ ਲੈ ਰਹੇ ਹਾਂ। ਤੇ ਕਮਿਊਨਿਟੀ ਦੇ ਵਿੱਚ ਆਪਣੇ ਬੱਚਿਆਂ ਤੱਕ ਵੀ ਇਹ ਪ੍ਰੋਬਲਮ ਹਾਈ ਸਕੂਲ, ਜੂਨੀਅਰ ਹਾਈ ਸਕੂਲ ਦੇ ਵਿੱਚ ਵੀ ਇਹੀ ਇਸ਼ੂ ਪੈ ਰਿਹਾ ਵਾ। ਪਰ ਜਦੋਂ ਆਪਣੇ ਨੌਜਵਾਨ ਪੂਰੇ ਹੁੰਦੇ ਨੇ ਜਿਨ੍ਹਾਂ ਦੇ ਪਰਿਵਾਰ ਹਜੇ ਪੰਜਾਬ ਜਾਂ ਇੰਡੀਆ ਦੇ ਵਿੱਚ ਨੇ, ਬਹੁਤ ਦੁੱਖ ਲੱਗਦਾ ਵਾ ਕਿ ਵੀ ਉਹਨਾਂ ਲਈ ਲੈਟਰ ਲਿਖਣਾ ਪੈਂਦਾ ਵਾ ਜਿਹੜੇ ਮੇਰੇ ਤੋਂ ਵੀ ਯੰਗਰ ਹੁੰਦੇ ਨੇ। ਸੋ ਬਿਲਕੁਲ ਇਹ ਆਪਣੀ ਕਮਿਊਨਿਟੀ ਦੇ ਵਿੱਚ ਪ੍ਰੋਬਲਮ ਆ ਤੇ ਇਹ ਟੌਪਿਕ ਬਾਰੇ ਜਿੰਨੀ ਆਪਾਂ ਗੱਲ ਕਰ ਸਕਦੇ ਹਾਂ ਉਨੀ ਜ਼ਰੂਰੀ ਆ। ਤੇ ਇੱਕ ਤੁਸੀਂ ਜਦੋਂ ਗੱਲ ਕਰ ਰਹੇ ਸੀ ਦੱਸ ਰਹੇ ਸੀਗੇ ਵੀ ਇਹ ਹੁਣ ਸਥਿਤੀ ਜਿਹੜੀ ਫੈਂਟਨਲ ਲਿਸਟ ਦੇ ਲਈ ਟੈਸਟਿੰਗ ਸਟ੍ਰਿਪਸ ਦਾ ਜਦੋਂ ਉੱਥੇ ਦਿੱਤੀਆਂ ਗਈਆਂ ਸੀਗੀਆਂ, ਕਈ ਨੌਜਵਾਨਾਂ ਨੇ ਆ ਕੇ ਲਾਈਆਂ। ਚਲੋ ਆਪਾਂ ਕਿਸੇ ਨੂੰ ਕੋਈ ਇਹ ਨਹੀਂ ਕਹਿੰਦੇ, ਚੰਗੀ ਗੱਲ ਆ, ਚਲ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ। ਪਹਿਲੀ ਤਾਂ ਗੱਲ ਆ ਵੀ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ, ਪਰ ਹੁਣ ਜੇ ਕੋਈ ਫਸਿਆ ਆ ਨਸ਼ੇ ਦੇ ਵਿੱਚ, ਉਹ ਭਾਈ ਐਟਲੀਸਟ ਤੁਸੀਂ ਏਦਾਂ ਓਵਰਡੋਜ਼ ਹੋਣ ਵਾਲੀ ਡਰੱਗ ਲੈਣ ਤੋਂ ਤਾਂ ਬਚ ਜਾਓ। ਤੁਸੀਂ ਇੱਕ ਤਾਂ ਚੀਜ਼ ਆ ਵੀ ਉਹ ਨਸ਼ਾ ਛੱਡੋ, ਨਸ਼ਾ ਵੇਚਣ ਵਾਲੇ ਵੀ ਛੱਡਣ ਤੇ ਕਰਨ ਵਾਲੇ ਵੀ ਜਿਹੜੇ ਉਹ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਨ। ਆਪਣੀ ਕਮਿਊਨਿਟੀ ਦੇ ਵਿੱਚ ਕੁਛ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਐਡ ਹੋਣ, ਬਾਕੀ ਜਿਹੜੀਆਂ ਹੋਰ ਥਾਵਾਂ ਦੇ ਉੱਤੇ ਆ ਉਹਨਾਂ ਦੀ ਮਦਦ ਜਿਹੜੀ ਉਹ ਲੈਣ। ਸੋ ਉਹ ਟੈਸਟਿੰਗ ਸਟ੍ਰਿਪਸ ਜਾਂ ਓਵਰਡੋਜ਼ ਤੋਂ ਬਚਣ ਵਾਲੀ ਜਿਹੜੀ ਡਰੱਗਸ ਦਿੱਤੀਆਂ ਜਾ ਰਹੀਆਂ ਸੀ, ਉਹਦੇ ਵਿੱਚ ਵੀ ਆਪਣੀ ਕਮਿਊਨਿਟੀ ਦੇ ਨੌਜਵਾਨ ਦੇਖੇ ਗਏ। ਹਾਂਜੀ, ਸੋ ਅਸੀਂ ਇੱਥੇ ਇੱਕ ਪਹਿਲੀ ਵਾਰ ਇੱਕ ਮੈਡੀਕਲ ਪ੍ਰੋਫੈਸ਼ਨਲ ਦੇ ਨਾਲ ਅਸੀਂ ਇੱਥੇ ਇੱਕ ਫੈਮਿਲੀ ਨਰਸ ਪ੍ਰੈਕਟੀਸ਼ਨਰ ਜਿਨ੍ਹਾਂ ਦੀ ਸਪੈਸ਼ਲਟੀ ਸਬਸਟੈਂਸ ਯੂਜ਼ ਅਤੇ ਓਵਰਡੋਸ ਦੇ ਵਿੱਚ ਉਹਨਾਂ ਦੀ ਰਿਸਰਚ ਉਹਨਾਂ ਨੇ ਕੀਤੀ ਆ। ਉਹ ਵੀ ਪੰਜਾਬੀ ਨੇ ਤੇ ਆਪਣੀ ਇੱਥੇ ਇੱਕ ਔਰ ਬੇਕਰਸਫੀਲਡ ਦੇ ਜੰਪ ਵਾਲਾ ਉਹਨਾਂ ਦਾ ਵੀ। ਸੋ ਅਸੀਂ ਇੱਕ ਆਲ ਪੰਜਾਬੀ ਦੇ ਵਿੱਚ ਵਰਕਸ਼ਾਪ, ਇਨਫੋਰਮੇਸ਼ਨਲ ਵਰਕਸ਼ਾਪ ਕੀਤੀ ਸੀ ਆਪਣੇ ਇੱਥੇ ਗੁਰੂ ਘਰ, ਆਪਣੇ ਵਾਈਬਲ ਰੋਡ ਤੇ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ ਵਿੱਚ। ਪਰ ਇਹ ਹਰੇਕ ਗੁਰਦੁਆਰੇ ਨੂੰ ਇਹੀ ਪ੍ਰੋਬਲਮ ਹੁੰਦੀ ਹੈ ਕਿ ਉਹ ਅਪਰੋਚ ਕੀਤਾ ਜਾਂਦਾ ਵਾ ਉਹਨਾਂ ਨੂੰ ਕਿ ਵੀ ਜਦੋਂ ਕੋਈ ਸਮੱਸਿਆ ਹੁੰਦੀ ਹੈ ਤਾਂ ਉਹਨਾਂ ਦੀ ਮਦਦ ਲੈਂਦੇ ਨੇ ਗੁਰੂ ਘਰ ਦੀ। ਸੋ ਅਸੀਂ ਐਸੀ ਗੁਰੂ ਘਰ ਦੇ ਵਿੱਚ ਵਰਕਸ਼ਾਪ ਹੋਸਟ ਕੀਤੀ ਸੀ ਦਰਬਾਰ ਦੇ ਵਿੱਚ, ਤੇ ਨਾਲੇ ਤਾਂ ਅਸੀਂ ਨਾਰਕੈਨ ਕਿਟਸ ਅਸੀਂ ਡਿਸਟਰੀਬਿਊਟ ਕੀਤੀਆਂ ਸੀ ਸੰਗਤ ਦੇ ਵਿੱਚ ਕਿ ਜਦੋਂ ਕੋਈ ਓਵਰਡੋਸ ਹੁੰਦਾ ਤਾਂ ਤੁਸੀਂ ਇਮੀਡੀਏਟਲੀ ਉਹ ਦਵਾਈ ਜਦੋਂ ਵਰਤਦੇ ਹੋ ਤਾਂ ਓਵਰਡੋਸ ਰਿਵਰਸ ਹੋ ਜਾਂਦਾ। ਤੇ ਉਹ ਵੀ ਅਸੀਂ ਫ੍ਰੀ ਕਿਟਸ, ਅਸੀਂ 200-300 ਕਿਟਸ ਕਰਨ ਕਾਉਂਟੀ ਪਬਲਿਕ ਹੈਲਥ ਤੋਂ ਲੈ ਕੇ ਡਿਸਟਰੀਬਿਊਟ ਕੀਤੀਆਂ ਸੰਗਤ ਦੇ ਵਿੱਚ। ਅਤੇ ਅਸੀਂ ਇੱਕ ਹਾਰਮ ਰਿਡਕਸ਼ਨ ਦਾ ਵੀ ਅਪਰੋਚ ਲੈ ਰਹੇ ਹਾਂ ਕਿ ਭਾਵੇਂ ਤੁਸੀਂ ਅੱਜ ਨਹੀਂ ਤੁਹਾਡੇ ਵਿੱਚ ਜਾਂ ਉਹ ਸਪੋਰਟ ਨਹੀਂ ਜਾਂ ਤੁਹਾਡੇ ਤੋਂ ਅੱਜ ਨਹੀਂ ਛੱਡਿਆ ਜਾਂਦਾ, ਐਟਲੀਸਟ ਤੁਸੀਂ ਜਿਹੜੀ ਵੀ ਸਬਸਟੈਂਸ ਤੁਸੀਂ ਲੈ ਰਹੇ ਹੋ, ਜਿਹੜਾ ਵੀ ਡਰੱਗ, ਭਾਵੇਂ ਫੀਮ, ਭਾਵੇਂ ਕੋਈ ਹੋਰ ਸਬਸਟੈਂਸ ਦੇ ਵਿੱਚ ਫੈਂਟਨੋਲ ਐਡ ਕੀਤਾ ਜਾਂਦਾ,
ਉਹ ਫੈਂਟਨੋਲ ਜਿਹੜੀ ਟੈਸਟ ਸਟ੍ਰਿਪ ਆ, ਤੁਸੀਂ ਥੋੜ੍ਹਾ ਜਿਹਾ ਉਹਨੂੰ ਜਿਵੇਂ ਉਹਦੇ ਨਾਲ ਲਾ ਦਿੰਦੇ ਹੋ ਜਿਹੜੇ ਸਬਸਟੈਂਸ ਤੁਸੀਂ ਵਰਤਦੇ ਹੋ, ਤੇ ਫਿਰ ਉਹ ਟੈਸਟ ਰਾਹੀਂ ਪਤਾ ਲੱਗ ਜਾਂਦਾ ਜੀ ਉਹਦੇ ਵਿੱਚ ਫੈਂਟਨੋਲ ਹੈ ਕਿ ਨਹੀਂ। ਸੋ ਤੇ ਤੁਸੀਂ ਉਹਨੂੰ ਸਿੱਟ ਦੋ, ਨਾ ਵਰਤੋ, ਹੁਣ ਤੁਸੀਂ ਰਿਸਕ ਲੈ ਰਹੇ ਹੋ ਜਦੋਂ ਤੁਸੀਂ ਉਹਨੂੰ ਵਰਤਦੇ ਹੋ। ਸੋ ਉਹ ਐਟਲੀਸਟ ਟੈਸਟ ਸਟ੍ਰਿਪ ਰਾਹੀਂ ਪਤਾ ਲੱਗਦਾ ਵਾ। ਤੇ ਅਸੀਂ ਜਦੋਂ ਅਸੀਂ ਵੰਡ ਰਹੇ ਸੀ ਤਾਂ ਕਾਫੀ ਜਿਹੜੇ ਨੌਜਵਾਨ ਸੀ ਅਸੀਂ ਉਹ ਸਮਝਾ ਰਹੇ ਸੀ ਕਿ ਵੀ ਇਹ ਕੀ ਆ, ਕਿ ਟੈਸਟ ਸਟ੍ਰਿਪ ਨਾਲ ਕੀ ਹੁੰਦਾ। ਈਵਨ ਜਿਹੜੇ ਟਰੱਕਿੰਗ ਕੰਪਨੀ ਓਨਰਸ ਨੇ ਉਹ ਵੀ ਕਾਫੀ ਪਰੇਸ਼ਾਨ ਨੇ ਕਿ ਵੀ ਅਸੀਂ ਬਹੁਤ ਗੱਲ ਕਰਦੇ ਹਾਂ ਆਪਣੇ ਨੌਜਵਾਨਾਂ ਨਾਲ ਕਿ ਨਾ ਵਰਤੋ ਜਾਂ ਕਿਵੇਂ ਅਸੀਂ ਹੈਲਪ ਕਰ ਸਕਦੇ। ਸੋ ਉਹ ਵੀ ਲੈ ਕੇ ਗਏ ਸੀ ਕਿ ਵੀ ਅਸੀਂ ਆਪਦੇ ਆਫਿਸ ਦੇ ਵਿੱਚ ਰੱਖ ਲੈਂਦੇ ਹਾਂ, ਅਸੀਂ ਇਹ ਵੰਡ ਦਿੰਦੇ ਹਾਂ ਆਪਣੇ ਟਰੱਕ ਡਰਾਈਵਰਸ ਦੇ ਵਿੱਚ। ਸੋ ਉਹ ਵੀ ਕਾਫੀ ਨੌਜਵਾਨ ਲੈ ਕੇ ਗਏ ਕਿ ਵੀ ਇਹ ਤਾਂ ਸਾਡੇ ਚੀਜ਼ ਕੰਮ ਆ ਸਕਦੀ ਆ। ਮੈਂ ਆਪੇ ਗੱਲ ਸੁਣੀ ਸੀ, ਸੋ ਮੈਨੂੰ ਹੈਰਾਨੀ ਵੀ ਹੋਈ, ਪਰ ਮੈਨੂੰ ਇੱਕ ਤਰ੍ਹਾਂ ਦਾ ਕਿ ਵੀ ਐਟਲੀਸਟ ਉਹ ਆਪਦੇ ਆਪ ਨੂੰ ਇੱਕ ਰਿਸਕ ਤੋਂ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਨੇ। ਪਰ ਇੱਥੋਂ ਹੋਰ ਅੰਡਰਲਾਈਂਗ ਪ੍ਰੋਬਲਮ ਤਾਂ ਇਹ ਨਜ਼ਰ ਆਉਂਦੀ ਆ ਵੀ ਸੋ ਉਹਨਾਂ ਚੀਜ਼ਾਂ ਦਾ ਸੇਵਨ ਵਧਿਆ ਹੋਇਆ ਆ, ਤਾਂ ਹੀ ਉਸ ਪਾਸੇ ਵੱਲ ਨੂੰ ਆ ਰਿਹਾ। ਚਲੋ ਚੰਗੀ ਗੱਲ ਆ, ਜਿੱਦਾਂ ਤੁਸੀਂ ਕਿਹਾ ਵੀ ਐਟਲੀਸਟ ਆਪਣੇ ਆਪ ਨੂੰ ਇਹ ਓਵਰਡੋਜ਼ ਵਾਲੀ ਬਿਮਾਰੀ ਤੋਂ ਬਚਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਆ, ਪਰ ਮੇਨ ਇਹ ਆ ਵੀ ਇਹ ਓਵਰਆਲ ਬਿਮਾਰੀ ਤੋਂ ਜਿਹੜਾ ਉਹ ਬਚਾਅ ਹੋਣਾ ਚਾਹੀਦਾ। ਖੁੱਲ੍ਹੇਆਮ ਇਸ ਦਾ ਮਿਲਣਾ ਇਹਨਾਂ ਚੀਜ਼ਾਂ ਦਾ ਤੇ ਖੁੱਲ੍ਹੇਆਮ ਇਸ ਨੂੰ ਇਹਦਾ ਵਧਣਾ, ਇਹ ਇੱਕ ਕਾਫੀ ਚਿੰਤਾਜਨਕ ਟ੍ਰੈਂਡ ਆ। ਜੇ ਅੱਜ ਕਈ ਵਾਰੀ ਸੋਚਦੇ ਆ ਨਾ ਵੀ ਚੱਲ ਆਪਣੇ ਵਿੱਚ ਨਹੀਂ ਆ, ਦੂਜੀ ਕਮਿਊਨਿਟੀ 'ਚ ਆ ਜਾਂ ਦੂਜੀ ਇੰਡਸਟਰੀ 'ਚ ਆ, ਇਹ ਭਾਈ ਹੌਲੀ ਹੌਲੀ ਸਕੂਲਾਂ ਤੱਕ ਪਹੁੰਚ ਰਹੀ ਆ, ਪਹੁੰਚ ਚੁੱਕੀ ਕਈ ਥਾਵਾਂ ਦੇ ਉੱਤੇ। ਇਹ ਕਿੱਥੋਂ ਆਪਾਂ ਬਚਾਂਗੇ? ਆਪਾਂ ਨੂੰ ਇਹਨੂੰ ਜੜੋਂ ਹੀ ਪੱਟਣ ਦੀ ਲੋੜ ਕਰਨੀ ਪੈਣੀ ਆ। ਸੋ ਸਾਰਿਆਂ ਨੂੰ ਮਿਲ ਕੇ ਇਸ ਦੇ ਵਿੱਚ ਹਮਲੇ ਮਾਰਨੇ ਚਾਹੀਦੇ। ਰਮਨ ਜੀ ਕੁਝ ਕਹਿਣ ਲੱਗੇ ਸੀ ਤੁਸੀਂ? ਜੀ ਬਿਲਕੁਲ ਰਾਜ ਕਰਨ, ਇਹਦੇ ਵਿੱਚ ਨਾ ਜਿਹੜੀ ਚੀਜ਼ ਸਾਰਿਆਂ ਨਾਲੋਂ ਵੱਡੀ ਚੀਜ਼ ਇਹ ਆ ਕਿ ਅਸੀਂ ਇਸ ਚੀਜ਼ ਨੂੰ ਆਲਰੇਡੀ ਆਇਡੈਂਟੀਫਾਈ ਕਰ ਚੁੱਕੇ ਹਾਂ ਕਿ ਇਹ ਪ੍ਰੋਬਲਮ ਹੈਗੀ ਆ। ਆਪਾਂ ਨੂੰ ਇਸ ਚੀਜ਼ ਦੇ ਉੱਤੇ ਤਾਂ ਪਹਿਲਾਂ ਇੱਕ ਮਤ ਹੋਣਾ ਚਾਹੀਦਾ ਕਿ ਇਹ ਪ੍ਰੋਬਲਮ ਹੈਗੀ ਹੈ। ਦੂਜਾ ਇਹ ਆ ਕਿ ਜਿੱਦਾਂ ਮਨਪ੍ਰੀਤ ਹੁਣੀ ਕਰ ਰਹੇ, ਜੇ ਏਦਾਂ ਦੀ ਐਫਰਟ ਹੁੰਦੀ ਆ ਉਹਦੇ ਵਿੱਚ ਜੇ ਕੋਈ ਆਉਂਦਾ ਆ, ਜੇ ਕੋਈ ਉੱਥੇ ਕੁਛ ਚੀਜ਼ ਮਤਲਬ ਕਿ ਕੋਈ ਵੀ ਸਹਾਇਤਾ ਲੈਣ ਆਉਂਦਾ ਆ, ਉਹਦੇ ਵੱਲ ਮੇਰੇ ਖਿਆਲ ਸਾਡਾ ਜਿਹੜਾ ਨਜ਼ਰੀਆ ਉਹ ਬਦਲਣਾ ਚਾਹੀਦਾ, ਕਿਉਂਕਿ ਸਾਡਾ ਨਜ਼ਰੀਆ ਜਿਹੜਾ ਉਹਨਾਂ ਦੇ ਵੱਲ ਨਹੀਂ, ਉਹਨੂੰ ਮਦਦ ਦੀ ਲੋੜ ਆ, ਉਹ ਮਦਦ ਉਹਨੂੰ ਮਿਲੇ। ਬਿਲਕੁਲ ਸੋ ਉਹ ਨਜ਼ਰੀਆ ਬਦਲਣ ਦੀ ਲੋੜ ਆ। ਸਾਨੂੰ ਬਿਲਕੁਲ ਪੁਆਇੰਟ ਕਰਨ ਦੀ ਲੋੜ ਆ ਕਿ ਉੱਥੇ ਅਸੀਂ ਆਣ ਕੇ ਡਿਫਰ ਕਰ ਜਾਂਦੇ ਹਾਂ। ਅਸੀਂ ਗੱਲਾਂ ਦੇ ਵਿੱਚ ਬਹੁਤ ਗੱਲਾਂ ਕਰ ਜਾਂਦੇ ਹਾਂ, ਲੇਕਿਨ ਜਦੋਂ ਉਹ ਅਸਲੀਅਤ ਸਿਚੁਏਸ਼ਨ ਸਾਡੇ ਸਾਹਮਣੇ ਆਉਂਦੀ ਆ, ਉੱਥੇ ਅਸੀਂ ਸਾਰੇ ਹੀ ਬਾਲ ਡ੍ਰੌਪ ਕਰ ਦਿੰਦੇ ਹਾਂ, ਉੱਥੇ ਅਸੀਂ ਸਾਰੇ ਹੀ ਬੈਕ ਆਊਟ ਹੋ ਜਾਂਦੇ ਹਾਂ। ਸੋ ਇਸ ਕਰਕੇ ਉਹ ਸਿਚੁਏਸ਼ਨ ਜਿਹੜੀ ਆ ਸਾਡੀ ਸਾਰਿਆਂ ਨਾਲੋਂ ਇੰਪੋਰਟੈਂਟ ਹੈਗੀ ਆ। ਥੋੜ੍ਹੇ ਕਿ ਪ੍ਰੋਬਲਮਸ ਹੈਗੀ ਆ, ਸਾਨੂੰ ਪਤਾ ਆ, ਦਵਾਈ ਸਾਡੇ ਕੋਲ ਹੈਗੀ, ਸਾਨੂੰ ਪਤਾ ਆ, ਪਰ ਜੇ ਕੋਈ ਲੈਣ ਆਉਂਦਾ, ਜੇ ਕੋਈ ਅੱਗੇ ਵੱਧ ਕੇ ਉਹਨੂੰ ਐਕਸੈਪਟ ਕਰਦਾ ਔਰ ਛੱਡਣਾ ਚਾਹੁੰਦਾ, ਉਹਨੂੰ ਅਸੀਂ ਕਿੱਦਾਂ ਟਰੀਟ ਕਰ ਰਹੇ ਹਾਂ, ਉਹ ਸਾਨੂੰ ਸੋਚਣ ਵਾਲੀ ਗੱਲ ਹੈ। ਹਾਂਜੀ ਬਿਲਕੁਲ। ਤੇ ਸਾਡੇ ਇਹੀ ਨੈਕਸਟ ਐਫਰਟ ਨੇ ਕਿ ਵੀ ਆਪਣੇ ਐਟਲੀਸਟ ਅਸੀਂ ਇੱਕ ਗੁਰੂ ਘਰ ਤੋਂ ਸ਼ੁਰੂ ਕਰ ਰਹੇ ਹਾਂ ਕਿ ਹੁਣ ਵੀ ਹੁੰਦਾ ਵਾ ਕਿ ਵੀ ਇਹ ਇੱਕ ਅਸੀਂ ਫਾਰਮਲਾਈਜ਼ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਕੋਈ ਅਪਰੋਚ ਕਰਦਾ ਵਾ ਗੁਰੂ ਘਰ ਦੇ ਸੇਵਾਦਾਰਾਂ ਨੂੰ ਕਿ ਵੀ ਉਹ ਵੀ ਕਾਉਂਸਲਿੰਗ ਕਰਦੇ ਨੇ, ਆਪਦੇ ਐਂਡ ਤੋਂ ਉਹ ਪੂਰਾ ਕਰਦੇ ਨੇ ਕਿ ਅਸੀਂ ਜਿੰਨਾ ਵੀ ਇਸ ਨੌਜਵਾਨ ਨੂੰ ਸੇਵਾ ਦੇ ਵਿੱਚ, ਗੁਰੂ ਘਰ ਦੇ ਸੇਵਾ ਦੇ ਵਿੱਚ ਲਾ ਲੈਂਦੇ ਹਾਂ, ਉਹਨਾਂ ਨੂੰ ਇੱਕ ਕਮਿਊਨਿਟੀ, ਇੱਕ ਸੰਗਤ ਦਿੰਦੇ ਹਾਂ, ਇੱਕ ਪਿਆਰ ਦੇ ਨਜ਼ਰੀਏ ਨਾਲ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਦੀ ਵੀ ਅਸੀਂ ਸਪੋਰਟ, ਇਹਨਾਂ ਦਾ ਅਸੀਂ ਪਿਲਰ ਬਣਨਾ ਚਾਹੀਦਾ ਵਾ ਇਹਨਾਂ ਦੇ ਲਾਈਫ ਦੇ ਵਿੱਚ। ਕਿ ਜਦੋਂ ਇਹ ਆਉਂਦੇ ਨੇ ਤਾਂ ਕਾਉਂਸਲਿੰਗ ਵੀ ਹੁੰਦੀ ਆ ਉਹਨਾਂ ਦੀ ਗੁਰੂ ਘਰ ਦੇ ਵਿੱਚ, ਤੇ ਇੱਕ ਮੈਡੀਕਲ ਪ੍ਰੋਫੈਸ਼ਨਲ ਉੱਥੇ ਹੋਊਗਾ, ਅਨਾਨਿਮਸ ਹੋ। ਤੇ ਇਹ ਵੀ ਅਸੀਂ ਐਫਰਟਸ ਹੁਣ ਨੈਕਸਟ ਸਟੈਪਸ ਲੈ ਰਹੇ ਹਾਂ। ਇਹ ਜਿਹੜੇ ਅਸੀਂ ਇਨਫੋਰਮੇਸ਼ਨਲ ਵਰਕਸ਼ਾਪ ਕੀਤੇ ਸੀ ਇਹਨਾਂ ਨੂੰ ਐਟਲੀਸਟ ਵਨਸ ਅ ਮੰਥ ਕਰਿਆ ਕਰਾਂਗੇ ਵੱਖਰੇ ਗੁਰੂ ਘਰਾਂ ਦੇ ਵਿੱਚ। ਪਰ ਉਹੀ ਹੈ ਕਿ ਜਦੋਂ ਆਪਾਂ ਜਾਂ ਤਾਂ ਗਵਰਨਮੈਂਟ ਏਜੰਸੀਜ਼ ਦੇ ਵਿੱਚ ਆਉਂਦੇ ਆ ਜਾਂ ਆਪਾਂ ਨੂੰ ਪਤਾ ਲੱਗਦਾ ਕਿ ਵੀ ਕਿਹੜੀਆਂ ਸਹੂਲਤਾਂ ਅਵੇਲੇਬਲ ਨੇ, ਫਿਰ ਹੀ ਆਪਾਂ ਉਹ ਕਮਿਊਨਿਟੀ ਦੇ ਨਾਲ ਕਨੈਕਟ ਕਰ ਸਕਦੇ ਹਾਂ। ਜਿਵੇਂ ਕਿ ਪਬਲਿਕ ਹੈਲਥ ਦੇ ਜਿਹੜੇ ਫ੍ਰੀ ਨਾਰਕੈਨ ਕਿਟ ਅਵੇਲੇਬਲ ਹੁੰਦੇ ਨੇ, ਈਵਨ ਆਪਣੇ ਲਾਇਬ੍ਰੇਰੀਜ਼ ਦੇ ਵਿੱਚ ਮਿਲਦੇ ਨੇ ਇੱਥੇ, ਉਹਨਾਂ ਨੂੰ ਅਸੀਂ ਸੰਗਤ ਕੋਲ ਲੈ ਕੇ ਆਉਂਦੇ ਹਾਂ। ਉਹਨਾਂ ਨੂੰ ਅਸੀਂ ਜਿਹੜੇ ਇੱਥੇ ਆਪਣੇ ਗੁਰੂ ਘਰ ਦੇ ਬਾਹਰ ਬੂਥ ਲਾਉਂਦੇ ਆ ਕਿ ਵੀ ਲੋਕਾਂ ਨੂੰ ਇਨਫੋਰਮੇਸ਼ਨ ਉੱਥੋਂ ਹੀ ਮਿਲੇ। ਸਾਡੀ ਕੋਸ਼ਿਸ਼ ਹੈ ਕਿ ਵੀ ਉਹ ਪੰਜਾਬੀ ਇੰਪਲੋਈਜ਼ ਨੂੰ ਹਾਇਰ ਕਰਨ ਤਾਂ ਕਿ ਇਹ ਜਿਹੜੇ ਆਪਣੀ ਕਮਿਊਨਿਟੀ ਦੀਆਂ ਸਮੱਸਿਆ ਨਾ, ਉਹ ਆਲਰੇਡੀ ਆਪਣੇ ਜਿਹੜੇ ਇੰਸਟੀਟਿਊਸ਼ਨ ਦੇ ਵਿੱਚ ਕੰਮ ਕਰਦੇ ਨੇ ਉੱਥੇ ਉਹ ਫਿਰ ਉਹ ਵੀ ਆਵਾਜ਼ ਉਠਾ ਸਕਦੇ ਨੇ ਉੱਥੇ। ਤੇ ਫਿਰ ਸਾਡੀ ਵੀ ਜਿਹੜੀ ਸੇਵਾ ਵਾ ਆਪਾਂ ਇਕੱਠਿਆਂ ਕਰਦੇ ਹੋਏ, ਕਿ ਜਦੋਂ ਬਹੁਤ ਦੁੱਖ ਲੱਗਦਾ ਜਦੋਂ ਤੁਸੀਂ ਗੁਰੂ ਘਰ ਜਾਂਦੇ ਹੋ ਤੇ ਉੱਥੇ ਮੂਹਰੇ ਵਿਚਾਰੇ ਜਿਹੜੇ ਉਹਨਾਂ ਦੇ ਫਰੈਂਡਸ ਹੁੰਦੇ ਨੇ ਉਹੀ ਐਫਰਟ ਲਾਉਂਦੇ ਨੇ ਕਿ ਅਸੀਂ ਉਹਨਾਂ ਦੀ ਆਖਰੀ ਜਿਹੜੀ ਰਾਈਟਸ ਨੇ ਉਹ ਪੂਰੇ ਕਰ ਸਕੀਏ। ਤੇ
ਕੋਈ ਵੀ ਜਿਹੜੀ ਫਾਈਨੈਂਸ਼ੀਅਲ ਹੈਲਪ ਹੁੰਦੀ ਹੈ ਇੱਕ ਵੱਖਰਾ ਗੋਲਕ ਵੀ ਰੱਖਿਆ ਜਾਂਦਾ ਕਿ ਵੀ ਉੱਥੇ ਪੈਸੇ ਇਕੱਠੇ ਕਰੇ ਜਾਂਦੇ ਨੇ ਮੁੰਡੇ ਦੇ ਜਾਂ ਨੌਜਵਾਨ ਦੇ ਜਿਹੜੇ ਫਿਊਨਰਲ ਦੇ ਹੁੰਦੇ ਨੇ ਪੈਸੇ ਉਹ ਪੂਰੇ ਹੋ ਸਕਣ। ਸੋ ਉਦੋਂ ਤਾਂ ਜਿਵੇਂ ਆਪਣੀ ਲਾਈਕ ਸੰਗਤ ਦੇ ਵੱਲੋਂ ਬਹੁਤ ਦੁੱਖ ਵੀ ਹੁੰਦਾ ਵਾ, ਪਰ ਹੁਣ ਉਹ ਟਾਈਮ ਆ ਗਿਆ ਕਿ ਆਪਾਂ ਕੁਛ ਵੀ ਨੀਡ ਕੰਕਰੀਟ ਐਕਸ਼ਨ ਵੀ ਐਕਸ਼ਨ ਆਪਾਂ ਨੂੰ ਜਿਹੜਾ ਹੁਣ ਇਸ ਦੇ ਉੱਤੇ ਜਿਹੜਾ ਚਾਹੀਦਾ। ਗੱਲਾਂ ਦੇ ਨਾਲ ਜਿਹੜਾ ਉਹ ਸਰਨਾ ਨਹੀਂ ਹੈ। ਗੱਲਾਂ ਦੇ ਨਾਲ ਆਪਾਂ ਤੁਹਾਨੂੰ ਇਸ਼ੂਜ਼ ਦਾ ਦੱਸ ਸਕਦੇ ਹਾਂ। ਕਮਿਊਨਿਟੀਜ਼, ਆਰਗੇਨਾਈਜੇਸ਼ਨਸ, ਐਸੋਸੀਏਸ਼ਨਸ ਜਿਹੜੀਆਂ ਉਹ ਸਾਰੇ ਜਣੀਆਂ ਮਿਲ ਕੇ ਇਸ ਦੇ ਸੋਲਿਊਸ਼ਨ ਦੇ ਵੱਲ ਨੂੰ ਜਿਹੜਾ ਵਧਣ ਦੀ ਜ਼ਰੂਰਤ ਆ। ਮਨਪ੍ਰੀਤ, ਥੈਂਕ ਯੂ ਵੈਰੀ ਮਚ, ਬੜੀ ਮਿਹਰਬਾਨੀ ਇਹ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਮਨਪ੍ਰੀਤ ਕੌਰ, ਇਹ ਬੇਕਰਸਫੀਲਡ ਜਿੱਥੇ ਆਪਣੀ ਵੱਡੀ ਕਮਿਊਨਿਟੀ ਰਹਿੰਦੀ ਆ ਤੇ ਵੱਡੀ ਗਿਣਤੀ ਦੇ ਵਿੱਚ ਟਰੱਕਰਸ ਵੀ ਉੱਥੇ ਰਹਿੰਦੇ ਆ। ਉੱਥੇ ਸਿਟੀ ਕੌਂਸਲ ਮੈਂਬਰ ਹੈ 1 ਸਾਲ ਤੋਂ। ਸੋ ਅਸੀਂ ਇਸ ਇਸ਼ੂ ਨੂੰ ਇਸ ਕਰਕੇ ਲੈ ਕੇ ਆਏ ਸੀ ਵੀ ਪਿਛਲੇ 10-12 ਸਾਲਾਂ 'ਚ ਤੁਸੀਂ ਅਨਾਉਂਸਮੈਂਟ ਸੁਣਦੇ ਆ ਰੋਜ਼ ਸਵੇਰੇ ਜਦੋਂ ਕਿਸੇ ਦੀ ਡੈਥ ਦੀ ਹੁੰਦੀ ਤਾਂ ਕਿੰਨੇ ਜਾਣੇ ਜਿਹੜੇ ਯੰਗ ਨੌਜਵਾਨ ਹੁੰਦੇ ਆ। ਸੋ ਸਭ ਤੋਂ ਵੱਡਾ ਜਿਹੜਾ ਇਸ਼ੂ ਹੁਣ ਇਸ ਕਰਕੇ ਬਣਿਆ ਵੀ ਪਿਛਲੇ ਸਾਲ ਅਮਰੀਕਾ ਦੇ ਵਿੱਚ 1,10,000 ਲੋਕਾਂ ਦੀ ਫੈਂਟਨਲਿਨ ਦੇ ਨਾਲ ਓਵਰਡੋਜ਼ ਨਾਲ ਮੌਤ ਹੋਈ ਹੈ। ਈਵਨ ਦੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ $50 ਬਿਲੀਅਨ ਇਹਦੇ ਲਈ ਰੱਖਿਆ ਹੈਗਾ, $50 ਮਿਲੀਅਨ ਸੌਰੀ, ਤੇ ਪਰ ਕੁਛ ਹੋ ਨਹੀਂ ਰਿਹਾ ਹੈਗਾ। ਆਪਣੀ ਕਮਿਊਨਿਟੀ 'ਚ ਵੱਡਾ ਅਸਰ ਇਸ ਕਰਕੇ ਪਿਆ ਹੈਗਾ ਵੀ ਜਿਹੜੀ ਫੀਮ ਕਈ ਲੋਕ ਲੈ ਲੈਂਦੇ ਆ, ਆਪਾਂ ਉਸ ਹੱਕ ਦੇ ਵਿੱਚ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਉਹ ਫੀਮ ਆ ਉਹਦੇ ਵਿੱਚ ਫੈਂਟਨਲਿਨ ਲੇਸ ਕੀਤੀ ਜਾ ਰਹੀ ਆ। ਕਾਰਨ ਕੀ ਹੋਇਆ ਵੀ ਪਿਛਲੇ ਮਹੀਨਿਆਂ ਦੇ ਵਿੱਚ ਕੈਨੇਡਾ ਦੇ ਵਿੱਚ 2 ਜਿਹੜੀਆਂ ਆ ਲੈਬਸ ਫੜੀਆਂ ਗਈਆਂ, ਇੱਕ ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਤੇ ਇੱਕ ontario ਸਟੇਟ ਦੇ ਵਿੱਚ। ਤੇ ਹੁਣ ਉੱਥੋਂ ਸ਼ੱਕ ਪੈਂਦੀ ਆ ਵੀ ਜਿਹੜੀ ਇਹ ਫੀਮ ਆ ਉਹਨੂੰ ਲੇਸ ਕੀਤਾ ਜਾਂਦਾ ਆ। ਬਹੁਤ ਸਾਰੇ ਜਿਹੜੇ ਆਪਣੇ ਨੌਜਵਾਨ ਉਹ ਅਣਜਾਣ ਪੁਣੇ 'ਚ ਖਾ ਲੈਂਦੇ ਹੈਗੇ ਆ ਤੇ ਉਹਦੇ ਨਾਲ ਜਿਹੜੀ ਆ ਮੌਤ ਹੁੰਦੀ ਆ। ਤੇ ਇਹ ਇੰਨੀ ਸਟਰੋਂਗ ਆ, ਮੈਂ ਇਹ ਗੱਲ ਕਹਿ ਕੇ ਤੁਹਾਨੂੰ ਬਸ ਕਰੂੰਗਾ ਵੀ 50 ਟਾਈਮ ਸਟਰੋਂਗਰ ਆ ਹੈਰੋਇਨ ਨਾਲੋਂ ਤੇ 100 ਟਾਈਮ ਸਟਰੋਂਗਰ ਆ ਮੋਰਫਿਨ ਨਾਲੋਂ। ਜਿਹੜੀ ਫੈਂਟਨਲਿਨ ਆ, 2 ਤਰ੍ਹਾਂ ਦੀ ਫੈਂਟਨਲਿਨ ਆ, ਇੱਕ ਫਾਰਮਾਸਿਊਟੀਕਲ ਫੈਂਟਨਲਿਨ ਆ, ਇੱਕ ਜਿਹੜੀ ਇਲੀਗਲੀ ਬਣਾਈ ਜਾਂਦੀ ਹੈ ਜਿਹੜੀ ਤੁਸੀਂ ਦੇਖਦੇ ਹੋ ਗਲਤ ਪ੍ਰੋਡਕਟ ਆ ਜਿਹੜੀ ਅਡਲਟਰੇਟਡ ਉਹ ਡਾਕਟਰ ਕਰਦੇ ਆ ਪ੍ਰਸਕ੍ਰਾਈਬ ਜਿਨ੍ਹਾਂ ਨੂੰ ਕੋਲ ਸੀਵੀਅਰ ਪੇਨ ਹੁੰਦਾ ਹੈਗਾ ਜੀ। ਸੋ ਇਹ ਸਾਰੀਆਂ ਚੀਜ਼ਾਂ ਬਹੁਤ ਔਖਾ ਕੰਮ ਆ। ਹੁਣ ਦੇਖੋ ਗਾਣਿਆਂ ਵਿੱਚ ਵੀ ਫੀਮ ਦੇ ਆਦੀ, ਸ਼ਰਾਬ ਦੇ ਤਾਂ ਪਹਿਲਾਂ ਹੀ ਹੋਏ ਪਏ ਸੀਗੇ ਤੇ ਉਹ ਹੌਲੀ ਹੁਣ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਅੱਗੇ ਵੱਧਦਾ ਜਾਣਾ, ਉਸ ਨੂੰ ਅਸੈਪਟ ਕਰ ਲੈਣਾ, ਕਿਸੇ ਵੀ ਨਸ਼ੇ ਨੂੰ ਅਸੈਪਟ ਕਰ ਲੈਣਾ ਇੱਕ ਹਾਰ ਹੁੰਦੀ ਆ। ਤੇ ਭਾਈ ਉਸ ਨੂੰ ਉਤੋਂ ਪਰੇ ਰਹੋ ਤੇ ਬਾਕੀ ਜਿਹੜੇ ਐਡਿਕਟਡ ਜਿਹੜੇ ਉਹ ਛੱਡਣੇ ਚਾਹੁੰਦੇ ਆ ਉਹਨਾਂ ਦੀ ਹੈਲਪ ਕਰੋ, ਅਨੋਨਿਮਸਲੀ ਹੈਲਪ ਕਰੋ। ਉਹ ਇਹ ਨਹੀਂ ਆ ਵੀ ਜਿਹੜਾ ਅੱਜ ਕੱਲ ਸੁਸਾਇਟੀ 'ਚ ਇਹ ਵੀ ਚੱਲ ਜਾਂਦਾ ਵੀ ਉਹਦਾ ਨਾਂ ਬਦਨਾਮ ਕਰ ਦੋ ਤੇ ਉਹਦਾ ਨਾਂ ਬਦਨਾਮ ਕਰ ਦੋ। ਉਹ ਨਹੀਂ ਵੀ ਭਾਈ ਇਹ ਪ੍ਰੋਬਲਮ ਨੂੰ ਸਮਝਦੇ ਹੋਏ ਇਸ ਦੇ ਸੋਲਿਊਸ਼ਨਸ ਦੇ ਵੱਲ ਨੂੰ ਜਿਹੜਾ ਉਹ ਵਧੀਏ। ਜਿਨ੍ਹਾਂ ਨੂੰ ਇਹ ਗੱਲਾਂ ਕੌੜੀਆਂ ਲੱਗਦੀਆਂ ਜਾਂ ਤਾਂ ਉਹਨਾਂ ਦੇ ਧੰਦੇ ਨੂੰ ਪ੍ਰੋਬਲਮ ਪੈਂਦੀ ਆ, ਉਹਨਾਂ ਨੂੰ ਹੀ ਜਿਹੜੀ ਉਹ ਖਿਆਈ ਲੱਗਦੀ ਆ ਸਭ ਤੋਂ ਜ਼ਿਆਦਾ ਵੀ ਭਾਈ ਕਿਤੇ ਪਤਾ ਨਹੀਂ ਸਾਡਾ ਕਾਰੋਬਾਰ ਨਾ ਜਿਹੜਾ ਕਿਤੇ ਉਹ ਬੰਦ ਹੋ ਜਾਵੇ। ਸੋ ਇਹ ਜ਼ਹਿਰ ਵੇਚਣ ਤੋਂ ਤੇ ਜ਼ਹਿਰ ਖਾਣ ਤੋਂ ਭਾਈ ਇਸ ਦੇ ਵਿੱਚ ਬਚੋ। ਕੁਝ ਕਾਲਰ ਆਪਣੇ ਨਾਲ ਜੁੜ ਰਹੇ ਨੇ, ਆਪਾਂ ਉਹਨਾਂ ਦੇ ਨਾਲ ਵਾਰੀ ਸਿਰ ਕਰਦੇ ਹਾਂ ਜੀ ਗੱਲਬਾਤ। ਜੁੜੇ ਨੇ ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਜਾਣੇ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਜਿਹੜਾ ਤੁਸੀਂ ਪਿਛਲੇ ਹਫ਼ਤੇ ਇਹ ਇਸ਼ੂ ਲੈ ਕੇ ਆਏ ਸੀਗੇ ਬਹੁਤ ਵਧੀਆ। ਇਹ ਨਹੀਂ ਕਿ ਇਹਨੂੰ ਛੱਡ ਦੇਣਾ ਆ, ਕੋਈ ਬੁੱਝੜ ਬੰਦੇ ਆਣ ਕੇ ਤੁਹਾਨੂੰ ਰੋਕਦੇ ਆ ਏਦਾਂ ਨਹੀਂ ਕਰਨੀ, ਐ ਨਹੀਂ ਕਰਨੀ। ਮੈਂ ਖੁਦ ਜਿਹੜਾ ਜੜੀ ਬੂਟੀਆਂ ਵਾਲਾ ਪ੍ਰੋਗਰਾਮ ਕਰਦੀ ਆ, ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਡਾਕਟਰ ਜਾਂ ਮੈਡੀਕਲ ਫੀਲਡ ਦੇ ਵਿੱਚ ਆਪਣੇ ਨਿਆਣੇ ਹੈਗੇ ਆ, ਉਹਨਾਂ ਦੇ ਪੇਰੈਂਟਸ, ਉਹਨਾਂ ਦੀਆਂ ਈਮੇਲਸ ਜਾਂ ਨਗਰ ਕੀਰਤਨਾਂ ਦੇ ਵਿੱਚ ਆਣ ਕੇ ਡਾਕਟਰਾਂ ਦਾ ਮੇਰੇ ਨਾਲ ਝਗੜਨਾ ਜਾਰੀ ਰਹਿੰਦਾ ਆ ਕਿ ਤੁਸੀਂ ਇਹ ਪ੍ਰੋਗਰਾਮ ਕਿਉਂ ਕਰਦੇ ਆ। ਉੱਥੇ ਪਹਿਲਾਂ ਤਾਂ ਸਮਝ ਹੀ ਨਹੀਂ ਲੱਗੀ ਵੀ ਕੀ ਗੱਲ ਆ ਵੀ ਅਸੀਂ ਸਮਥਿੰਗ ਰੌਂਗ ਕਰ ਰਹੇ ਹਾਂ। ਅਸੀਂ ਉਹਦੇ ਤੋਂ ਅਸਰ ਹੁੰਦਾ ਸੀ ਲੋਕਾਂ ਨੂੰ, ਉਹ ਡਾਕਟਰਾਂ ਦੇ ਜਾਣਾ ਘੱਟ ਜਾਂਦੇ ਸੀ, ਆਪਣੀ ਸਿਹਤ ਦਾ ਖਿਆਲ ਰੱਖਦੇ ਸੀਗੇ। ਸੋ ਤੁਸੀਂ ਇਸ ਪ੍ਰੋਗਰਾਮ ਨੂੰ ਬੰਦ ਨਹੀਂ ਕਰਨਾ। ਮਾਵਾਂ ਨੇ ਪੁੱਤ ਕਮਾਈ ਕਰਨ ਲਈ ਭੇਜੇ ਆ ਜਾਂ ਪੰਜਾਬ ਦੇ ਵਿੱਚ ਜਿੰਨਾ ਨਸ਼ਾ ਸੀ ਉਸ ਤੋਂ ਬਚਾਉਣ ਲਈ ਭੇਜੇ ਆ, ਆਰਥਿਕ ਹਾਲਤ ਠੀਕ ਕਰਨ ਲਈ ਭੇਜੇ ਆ। ਤੇ ਜੇ ਕੋਈ ਮੇਰੇ ਵਰਗਾ ਬੁੱਝੜ ਬੰਦਾ ਆਣ ਕੇ ਤੁਹਾਨੂੰ ਰੋਕ ਕੇ ਕੋਈ ਓਦਾਂ ਦੀਆਂ ਗੱਲਾਂ ਕਰੇ ਵੀ ਜਿੱਦਾਂ ਉਹਨੇ ਕੁਛ ਖਾਧਾ ਪੀਤਾ ਹੁੰਦਾ, ਤੇ ਤੁਸੀਂ ਇਸ ਪ੍ਰੋਗਰਾਮ ਨੂੰ ਬੰਦ ਨਹੀਂ ਕਰਨਾ। ਅਵੇਅਰਨੈਸ ਦੇਣਾ ਸਾਡਾ ਫਰਜ਼ ਹੈ। ਜਿੱਦਾਂ ਬਾਕੀ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਲਾਅ ਦੀ ਇਨਫੋਰਮੇਸ਼ਨ ਦਿੰਦੇ ਆ,
ਉੱਥੇ ਲੋਕਾਂ ਨੇ ਅਪੋਜ਼ ਕਰੀ ਜਾਣਾ ਜਿਹੜੇ ਇਸ ਬਿਜ਼ਨਸ ਦੇ ਵਿੱਚ ਹੁੰਦੇ ਆ। ਜਿਸ ਤਰ੍ਹਾਂ ਤੁਸੀਂ ਟਰੱਕਾਂ ਦਾ ਦੱਸਿਆ ਸੀਗਾ ਵੀ ਆਟੋਮੈਟਿਕ ਟਰੱਕ ਆ ਰਹੇ ਆ, ਕੰਮ ਘਟ ਰਿਹਾ ਆ, ਤੇ ਉਸੇ ਦੇ ਵਿੱਚ ਸਾਨੂੰ ਪਤਾ ਵੀ ਨਗਰ ਕੀਰਤਨਾਂ ਦੇ ਵਿੱਚ ਆਣ ਕੇ 2-4 ਜਾਣੇ ਕੁਐਸਚਨ ਕਰ ਦਿੰਦੇ ਵੀ ਤੁਸੀਂ ਇਹ ਨਾ ਕਿਹਾ ਕਰੋ, ਨਾ ਦੱਸਿਆ ਕਰੋ। ਜਦੋਂ ਤੁਸੀਂ ਖਬਰਾਂ ਕਰਦੇ ਆ, ਦੱਸਦੇ ਆ ਕਮਿਊਨਿਟੀ ਨੂੰ ਵੀ ਰੇਟ ਇੰਨੇ ਹਾਈ ਹੋ ਗਏ ਆ, ਘਰ ਲੈਣਾ ਜਾਂ ਨਹੀਂ ਲੈਣਾ, ਉੱਥੇ ਰੀਅਲ ਸਟੇਟ ਵਾਲੇ ਔਖੇ ਹੋ ਜਾਂਦੇ ਆ। ਅਸੀਂ ਖੁਸ਼ ਕਰਨ ਲਈ ਨਹੀਂ ਬੈਠੇ ਇੱਥੇ, ਅਸੀਂ ਅਵੇਅਰਨੈਸ ਲਈ ਬੈਠੇ ਹਾਂ ਇੱਥੇ ਕਿ ਲੋਕਾਂ ਨੂੰ ਹਰੇਕ ਚੀਜ਼ ਦੀ ਅਵੇਅਰਨੈਸ ਮਿਲੇ ਕਿ ਕੀ ਹੋ ਰਿਹਾ ਆ ਅਮਰੀਕਾ ਦੇ ਵਿੱਚ, ਉਹ ਦੱਸਦੇ ਆ, ਉਹ ਦੱਸਦੇ ਹੀ ਰਹਿਣਾ ਆ। ਸੋ ਇਹ ਜਿਹੜੀ ਤੁਸੀਂ ਡਰੱਗ ਦੀ ਕੀਤੀ ਆ, ਇਸੇ ਕਰਕੇ ਪੰਜਾਬ ਡੁੱਬਿਆ, ਕਿਉਂਕਿ ਨਾ ਤਾਂ ਉੱਥੇ ਮਾਵਾਂ ਨੇ ਗੱਲ ਕੀਤੀ, ਨਾ ਲੋਕਾਂ ਨੇ ਗੱਲ ਕੀਤੀ। ਅਸੀਂ ਉਦੋਂ ਵੀ ਕਹਿੰਦੇ ਰਹੇ ਵੀ ਜਿਹਦਾ ਬੱਚਾ ਡਰੱਗ 'ਚ ਜਾਂਦਾ ਕੋਠੇ ਚੜ੍ਹ ਕੇ ਰੌਲੀ ਪਾਓ ਤੇ ਸਾਡੇ ਬੱਚੇ ਨੂੰ ਬਚਾ ਲਓ। ਹੁਣ ਉਹੀ ਕੰਮ ਇੱਥੇ ਹੋ ਗਿਆ, ਮੈਂ ਨਹੀਂ ਖਾਂਦਾ, ਤੂੰ ਨਹੀਂ ਖਾਂਦਾ ਭਾਈ, ਹੋਰ ਤੇ ਖਾਂਦੇ ਆ ਨਾ, ਖਾਈ ਤੇ ਮੌਤਾਂ ਹੁੰਦੀਆਂ। 2-2, 3-3 ਦਿਨ ਨੀਂਦ ਨਹੀਂ ਆਉਂਦੀ ਗੱਲਾਂ ਸੁਣ ਕੇ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ। ਤੇ ਜਿਸ ਲਈ ਉਹ ਉਹਨਾਂ ਦੇ ਘਰਾਂ ਦੇ ਹਾਲਾਤ ਦੱਸਦੇ ਆ ਤੇ ਹਜੇ ਤੱਕ ਉਹਨਾਂ ਦਾ ਕਰਜ਼ਾ ਨਹੀਂ ਲੱਥਾਉਣ ਵਾਲਾ, ਤੇ ਉਹ 27 ਸਾਲ ਦਾ, 28 ਸਾਲ ਦਾ, 31 ਸਾਲ ਦਾ, 32 ਸਾਲ ਦਾ। ਨਹੀਂ ਉਹ ਤਾਂ ਦੇਖੋ ਬਲਵਿੰਦਰ ਜੀ, ਉਹ ਤਾਂ ਜਦੋਂ ਗੋ ਫੰਡ ਵੀ ਉਹਨਾਂ ਦੇ ਲਈ ਪੈਸੇ ਇਕੱਠੇ ਕਰ ਰਹੇ ਹੁੰਦੇ, ਉਹ ਤਾਂ ਪਤਾ ਲੱਗ ਹੀ ਜਾਂਦਾ ਵੀ ਸਥਿਤੀ ਕਿੱਦਾਂ ਦੀ ਹੈਗੀ ਆ। ਵੀ ਵੈਸੇ ਜਦੋਂ ਹਾਲਾਤ ਦੱਸਦੇ ਆ, ਕਿਉਂਕਿ ਗੋ ਫੰਡ ਵੀ ਅਸੀਂ ਕਰਦੇ ਨਹੀਂ, ਅਸੀਂ ਕਲੈਕਸ਼ਨ ਕਰਦੇ ਨਹੀਂ ਕਿਉਂਕਿ ਸਾਨੂੰ ਹੋਰ ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਬਾਈ ਲਾ, ਕਿ ਅਸੀਂ ਨਹੀਂ ਕਰ ਸਕਦੇ ਬਹੁਤਾ ਕੁਛ। ਜੋ ਅਸੀਂ ਕਰ ਸਕਦੇ ਹਾਂ ਵੀ ਭਾਈ ਇਹਨਾਂ ਚੀਜ਼ਾਂ ਤੋਂ ਬਚ ਜਾਓ, ਉਹ ਤੁਹਾਡੇ ਲਈ ਅਵੇਅਰਨੈਸ ਦੇ ਪ੍ਰੋਗਰਾਮ ਅਸੀਂ ਲਿਆਉਂਦੇ ਰਵਾਂਗੇ। ਜਿੰਨਾ ਮਰਜ਼ੀ ਕੋਈ ਰੋਕਣ ਦੀ ਜ਼ੋਰ ਲਾ ਲੈ, ਜਿੰਨਾ ਮਰਜ਼ੀ ਆਣ ਕੇ ਗੰਦਮੰਦ ਬੋਲ ਰੇਡੀਓ ਦੇ ਉੱਤੇ, ਅਸੀਂ ਉਹ ਕੰਮ ਜਿਹੜਾ ਕਰਨਾ ਉਹ ਕਰਦੇ ਰਹਿਣਾ ਅਵੇਅਰਨੈਸ ਜੀ। ਬਿਲਕੁਲ, ਥੈਂਕ ਯੂ ਜੀ। ਤੇ ਤੁਸੀਂ ਵੀ ਹਰੇਕ ਪ੍ਰੋਗਰਾਮ 'ਚ ਥੋੜੀ ਬਹੁਤੀ ਅਵੇਅਰਨੈਸ ਇਹਦੀ ਕਰਦੇ ਰਹੋ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।